ਬਾਬਾ ਗੋਰਖਨਾਥ ਦੇ 84 ਚੇਲਿਆਂ ਨੇ ਜਦ ਬਾਬਾ ਸ੍ਰੀ ਚੰਦ ਜੀ ਦੀ ਮਹਿਮਾ ਸੁਣੀ ਤਾਂ ਹੰਕਾਰ ਵਿੱਚ ਆ ਕੇ ਕਿਹਾ, ਸਾਡੇ ਤੋਂ ਵੱਧ ਕਰਨੀ ਵਾਲਾ ਕੌਣ ਹੋ ਸਕਦਾ ਏ। ਇਹ ਦੇਖਣ ਲਈ ਹਿਮਾਲਿਆ ਦੀਆਂ ਪਹਾੜੀਆਂ ਤੋਂ ਨਾਨਕ ਚੱਕ ਆਏ। ਇੱਥੇ ਆ ਕੇ ਉਹਨਾਂ ਬਾਬਾ ਸ੍ਰੀ ਚੰਦ ਜੀ ਨਾਲ ਬਚਨ ਬਿਲਾਸ ਕੀਤੇ ਤੇ ਭੋਜਨ ਲਈ ਬੇਨਤੀ ਕੀਤੀ। ਬਾਬਾ ਜੀ ਨੇ ਭਾਈ ਕਮਲਿਆ ਜੀ ਨੂੰ ਪਿੰਡ ਕਾਦਰਾਬਾਦ ਵਿੱਚ ਭੋਜਨ ਲੈਣ ਲਈ ਭੇਜਿਆ, ਪਰ ਸਿੱਧਾ ਨੇ ਕਰਾਮਾਤਾਂ ਨਾਲ ਪਿੰਡ ਵਾਲਿਆਂ ਦੇ ਮਨ ਬਦਲ ਦਿੱਤੇ ਤੇ ਕਿਸੇ ਨੇ ਵੀ ਭੋਜਨ ਨਾ ਦਿੱਤਾ। ਦੁਖੀ ਹੋ ਕੇ ਭਾਈ ਕਮਲਿਆ ਜੀ ਨੇ ਪਿੰਡ ਨੂੰ ਥੇ ਹੋਣ ਦਾ ਸ਼ਰਾਪ ਦੇ ਦਿੱਤਾ। ਬਾਬਾ ਸ੍ਰੀ ਚੰਦ ਜੀ ਜਾਣੀ ਜਾਣ ਸਨ, ਉਹ ਸਿੱਧਾ ਦੀ ਚਾਲ ਨੂੰ ਸਮਝ ਗਏ ਤੇ ਇੱਕ ਪਤੀਲੇ ਤੇ ਲਾਲ ਕੱਪੜਾ ਪਾ ਕੇ ਕਈ ਪ੍ਰਕਾਰ ਦੇ ਭੋਜਨ ਪ੍ਰਗਟ ਕਰਕੇ ਸਿੱਧਾ ਨੂੰ ਛਕਾਇਆ। ਇਹ ਕੌਤਕ ਦੇਖ ਸਿੱਧਾ ਨੇ ਬਾਬਾ ਜੀ ਤੋਂ ਮਾਫੀ ਮੰਗੀ। ਉਧਰ ਦੇਖਦੇ ਹੀ ਦੇਖਦੇ ਪਿੰਡ ਦਾ ਥੇ ਹੋ ਗਿਆ ਤੇ ਪਿੰਡ ਵਾਲਿਆਂ ਨੇ ਮਾਫੀ ਮੰਗਦੇ ਹੋਏ ਪਿੰਡ ਫੇਰ ਵਸਣ ਦੀ ਬੇਨਤੀ ਕੀਤੀ। ਬਾਬਾ ਜੀ ਨੇ ਵਰ ਦਿੱਤਾ, ਜਦ ਇਸ ਬੋਹੜ ਦੀ ਜੜ ਪਿੰਡ ਕਾਦਰਾਬਾਦ ਪਹੁੰਚੇਗੀ ਤਾਂ ਪਿੰਡ ਫੇਰ ਵਸੇਗਾ। ਅੱਜ ਬਾਬਾ ਜੀ ਦੇ ਬਚਨਾਂ ਸਦਕਾ ਬੋਹੜ ਦੀ ਜੜ 1 ਕਿਲੋਮੀਟਰ ਦੂਰ ਪਿੰਡ ਵਿੱਚ ਪਹੁੰਚ ਚੁੱਕੀ